ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਆਪਾਂ ਕੱਲ ਵੀ ਜਿਹੜਾ ਸ਼ੇਅਰ ਕੀਤਾ ਸੀ ਵੀ ਰਾਸ਼ਟਰਪਤੀ ਟਰੰਪ ਨੇ ਹਰੀ ਝੰਡੀ ਦੇ ਦਿੱਤੀ ਆ 500% ਟੈਰਿਫ ਲਾਉਣ ਵਾਲੇ ਬਿੱਲ ਦੇ ਉੱਤੇ ਵੀ ਜਿਹੜਾ ਮੁਲਕ ਵੀ ਰਸ਼ੀਆ ਦਾ ਤੇਲ ਖਰੀਦਦਾ ਆ ਤੇ ਉਸ ਦੇ ਉੱਤੇ 500% ਟੈਰਿਫ ਲਾਇਆ ਜਾਵੇ। ਇਹ ਬਾਈਪਾਰਟੀਜ਼ਨ ਬਿੱਲ ਆ, ਸੈਨੇਟ ਦੇ ਵਿੱਚ ਪੇਸ਼ ਕੀਤਾ ਗਿਆ। ਲਿੰਡਸੇ ਗ੍ਰਾਹਮ ਜਿਹੜੇ ਸੈਨੇਟਰ ਆ ਉਹਨਾਂ ਦੇ ਤਰਫੋਂ ਮੁੱਖ ਤੌਰ ਦੇ ਉੱਤੇ ਕੱਲ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਇਸ ਬਿੱਲ ਨੂੰ ਦੇ ਦਿੱਤਾ ਹੈਗਾ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਉਹ ਪਤਾ ਲੱਗ ਰਿਹਾ ਆ ਉਹ ਤੁਹਾਨੂੰ ਆਪਾਂ ਵੀਡੀਓ ਵੀ ਜਿਹੜੀਆਂ ਉਹ ਦਿਖਾਉਂਦੇ ਆ ਤੇ ਸੁਣਾਉਂਦੇ ਆ ਵੀ ਜਿਹੜੇ ਲੁਟਨਿਕ ਹੈਗੇ ਆ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਮੋਦੀ ਨੇ ਤਾਂ ਕਾਲ ਹੀ ਨਹੀਂ ਕੀਤੀ ਟਰੰਪ ਨੂੰ। ਡੀਲ ਜਦੋਂ ਕਹਿੰਦੇ ਵੀ ਬਣ ਰਹੀਆਂ ਸੀ, ਜਦੋਂ ਇੰਡੋਨੇਸ਼ੀਆ ਦੀਆਂ ਤੇ ਹੋਰ ਸਾਰੀਆਂ ਡੀਲਸ ਬਣ ਰਹੀਆਂ ਸੀ ਤਾਂ ਉਹ ਕਹਿ ਰਹੇ ਸੀਗੇ ਵੀ ਮੋਦੀ ਕਾਲ ਕਰੇ ਟਰੰਪ ਨੂੰ, ਪਰ ਮੋਦੀ ਨੇ ਜਿਹੜਾ ਉਹ ਕਾਲ ਜਿਹੜੀ ਉਹ ਨਹੀਂ ਕੀਤੀ। ਪਤਾ ਨਹੀਂ ਵਿਸ਼ਵ ਗੁਰੂ ਹੋਣ ਦਾ ਜਾਂ ਹਿੰਦੂਤਵ ਦਾ ਕਿਹੜਾ ਉਸਦੇ ਸਿਰ ਦੇ ਉੱਤੇ ਬੁਖਾਰ ਜਿਹੜਾ ਚੜਿਆ ਸੀਗਾ। ਡੀਲ ਉਸਨੇ ਮੋਦੀ ਨੇ ਬਣਾਈ ਨਹੀਂ ਤੇ ਹੁਣ ਇਹ ਇਸ ਚੀਜ਼ ਦਾ ਜਿਹੜਾ ਖਾਮਿਆਜ਼ਾ ਹੈ ਭਾਰਤ ਨੂੰ ਓਬਵੀਅਸਲੀ ਜਿਹੜਾ ਭੁਗਤਣਾ ਪੈ ਰਿਹਾ ਹੈਗਾ ਆ। ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹੁਣ ਉਹਨਾਂ ਦਾ ਜਿਹੜਾ ਸਟੇਟ ਮੀਡੀਆ ਤੇ ਉਹਨਾਂ ਦਾ ਜਿਹੜੀ ਫੋਰਨ ਮਿਨਿਸਟਰੀ ਉਹ ਇਹ ਕਹਿ ਰਹੀ ਆ ਵੀ ਨਹੀਂ ਜੀ ਮੋਦੀ ਨੇ ਤਾਂ 8 ਵਾਰੀ ਕਾਲ ਕੀਤੀ ਆ। ਸੋ ਇਹ ਤੁਹਾਨੂੰ ਦੋਨੋਂ ਵੀਡੀਓਜ਼ ਜਿਹੜੀਆਂ ਉਹ ਆਪਾਂ ਸੁਣਾਉਂਦੇ ਆ, ਸੋ ਤੁਸੀਂ ਆਪ ਜਾਇਜ਼ਾ ਜਿਹੜਾ ਉਹ ਲੈ ਸਕਦੇ ਆ ਵੀ ਅੰਦਰ ਖਾਤੇ ਕੀ ਜਿਹੜਾ ਉਹ ਚੱਲ ਰਿਹਾ ਹੈਗਾ। And set the whole deal up. But let's be clear. It's his deal. Yeah. Okay? He's the closer. He does the deal. So I said, you got to have Modi. It's all set up. You have to have Modi call the president. They were uncomfortable doing it. So Modi didn't call. Wow. So that Friday left. Middle of the next week, we did Indonesia, the Philippines, right? Vietnam. We announced a whole bunch of deals. Malaysia. So we did these whole bunch of deals. So that's like, that's their case. and they were and because we negotiated them and assumed India was going to be done before them, I had negotiated them at a higher rate. So now the problem is the deals came out at a higher rate. Right. And then India calls back and says, oh, okay, we're ready. I said, ready for what? Tracks. And set the whole deal up. But let's be clear. It's his deal. Yeah. Okay? He's the closer. He does the deal. So I said, you got to have Modi. It's all set up. You have to have Modi call the president. And they were uncomfortable doing it. So Modi didn't call. Wow. ਸੋ ਇਹ ਲੁਟਨਿਕ ਹੁਣਾਂ ਨੇ ਜਿਹੜਾ ਉਹ ਆਪਾਂ ਸੁਣਿਆ ਵੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੋਦੀ ਨੇ ਕਾਲ ਨਹੀਂ ਕੀਤੀ ਹੈਗੀ। ਹੁਣ ਤੁਹਾਨੂੰ ਜਿਹੜਾ ਉਹਨਾਂ ਦੇ ਸਟੇਟ ਦਾ ਜਿਹੜਾ ਫੋਰਨ ਮਿਨਿਸਟਰੀ ਆ seen the remarks. ਉਹਦੇ ਬਿਆਨ India and the United States were committed to negotiating a bilateral trade agreement with the US as far back as 13th of February last year, that is. Since then, two sides have held multiple rounds of negotiations to arrive at a balanced and mutually beneficial trade agreement. On several occasions, we have been close to a deal. The characterization of these discussions in the reported remarks is not accurate. We remain interested in a mutually beneficial trade deal between two complementary economies and look forward to concluding it. Incidentally, Prime Minister and President Trump have also spoken on phone on 8 occasions during 2025, covering different aspects of our wide-ranging partnership. ਸੋ ਭਾਰਤ ਦਾ ਫੋਰਨ ਮਿਨਿਸਟਰ ਇਹ ਕਹਿ ਰਿਹਾ ਵੀ ਗੱਲ ਜਿਹੜੀ ਆ ਹਰਜੋਤ ਸਿੰਘ ਜੀ 8 ਵਾਰੀ ਹੋਈ ਆ। ਜਿਹੜੇ ਟ੍ਰੇਡ ਡੀਲ ਕਰਨ ਵਾਲੇ ਲੁਟਨਿਕ ਨੇ ਉਹ ਇਹ ਕਹਿ ਰਹੇ ਆ ਵੀ ਭਾਈ ਮੋਦੀ ਨੇ ਕਾਲ ਨਹੀਂ ਕੀਤੀ। ਕੌਣ ਸੱਚਾ ਹੈ ਕੌਣ ਝੂਠਾ ਆ ਕਿਵੇਂ ਆ, ਪਰ ਇਹ ਆ ਵੀ ਮੋਦੀ ਦੀ ਪਟਕਣੀ ਜਿਹੜੀ ਇਸ ਟਾਈਮ ਲੱਗੀ ਹੋਈ ਆ। ਆਈ ਡੋਂਟ ਨੋ ਹੰਕਾਰ ਚ ਆ ਜਾਂ ਕਿੱਦਾਂ ਆ, ਪਰ ਕੁਛ ਨਾ ਕੁਛ ਤਾਂ ਹੈ ਹਰਜੋਤ ਸਿੰਘ ਜੀ ਜਿਹੜਾ ਅੰਦਰ ਖਾਤੇ ਉਸ ਨੂੰ ਕਾਲ ਕਰਨ ਤੋਂ ਹਿਚਕਿਚਾਹਟ ਜਿਹੜੀ ਮੋਦੀ ਨੂੰ ਲੱਗ ਰਹੀ ਆ। ਆਈ ਥਿੰਕ ਪਿੱਛੇ ਜੇ ਇਹ ਵੀ ਚਰਚਾ ਜਿਹੜੀ ਉਹ ਛਿੜੀ ਸੀ, ਮੋਦੀ ਨੇ ਕਹਿੰਦੇ ਵੀ ਤਾਂ ਉਦੋਂ ਟਰੰਪ ਨੂੰ ਕਾਲ ਨਹੀਂ ਕੀਤੀ, ਕਹਿੰਦਾ ਵੀ ਉਹਨੂੰ ਪਤਾ ਵੀ ਉਹਨੇ ਮੇਰੀ ਬਾਂਹ ਮਰੋੜ ਲੈਣੀ ਆ,
ਤੇ ਮੈਨੂੰ ਗੱਲ ਜਿਹੜੀ ਉਹ ਮੰਨਣੀ ਪੈ ਜਾਣੀ ਆ। ਸੋ ਮੋਦੀ ਨੂੰ ਇਹ ਵੀ ਡਰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਸਤਾ ਰਿਹਾ ਹੈਗਾ ਆ। ਜਿਹੜਾ ਉੱਥੇ ਦਾ ਜਿਹੜਾ ਹਰਜੋਤ ਸਿੰਘ ਜੀ ਚਾਹ ਰਹੇ ਨੇ ਵੀ ਐਗਰੀਕਲਚਰ ਖੇਤਰ ਨੂੰ, ਖੇਤੀਬਾੜੀ ਵਾਲੇ ਖੇਤਰ ਨੂੰ ਓਪਨ ਕੀਤਾ ਜਾਵੇ ਅਮਰੀਕਾ ਦੇ ਲਈ, ਉਹ ਕਿਤੇ ਨਾ ਕਿਤੇ ਇੰਡੀਆ ਦੇ ਲਈ ਪੈਰ ਤੇ ਕੁਹਾੜੇ ਵਾਲੀ ਜਿਹੜੀ ਗੱਲ ਹੋਊਗੀ, ਆਤਮ ਘਾਤ ਕਰਨ ਵਾਲੀ ਗੱਲ ਹੀ ਜਿਹੜੀ ਉਹ ਬਣ ਜਾਊਗੀ, ਜਿਹੜੀ ਵੀ ਸਰਕਾਰ ਉੱਥੇ ਹੋਵੇ, ਚਾਹੇ ਉਹ ਮੋਦੀ ਦੀ ਹੈ ਤੇ ਚਾਹੇ ਉਹ ਕਿਸੇ ਹੋਰ ਪਾਰਟੀ ਦੀ ਉੱਥੇ ਹੋਵੇ। ਉਹ ਬੜਾ ਜਿਹੜਾ ਉਹ ਔਖਾ ਆ। ਕਾਮਰਸ ਸਕੱਤਰ ਲੁਟਨਿਕ ਦਾ ਕਹਿਣਾ ਵੀ ਮੋਦੀ ਨੇ ਕਾਲ ਨਹੀਂ ਕੀਤੀ, ਤੇ ਇੰਡੀਆ ਦੀ ਜਿਹੜੀ ਫੋਰਨ ਮਿਨਿਸਟਰ ਆ ਉਹ ਇਹ ਕਹਿ ਰਹੇ ਆ ਵੀ ਨਹੀਂ, 8 ਵਾਰੀ ਜਿਹੜੀ ਉਹ ਸਾਡੀ ਗੱਲ ਹੋਈ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਚਰਚਾ ਆ, ਇਹ ਹੁਣ ਜਦੋਂ 500% ਟੈਰਿਫ ਵਾਲੀ ਗੱਲ ਨੂੰ ਇਹਨਾਂ ਨੇ ਹਰੀ ਝੰਡੀ ਦਿੱਤੀ ਆ, ਲੁਟਨਿਕ ਦਾ ਇਹ ਬਿਆਨ ਆਇਆ ਆ, ਤੇ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰੀ ਆ ਉਹ ਭੱਜੀ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਰਹੀ ਆ, ਉਹ ਨਿਊਜ਼ ਵਾਰਤਾ ਜਿਹੜੀ ਉਹ ਕਰ ਰਹੀ ਆ ਵੀ ਭਾਈ ਇਹਨਾਂ ਨੂੰ ਦੱਸੀਏ ਨਹੀਂ ਜੀ, ਗੱਲ ਤਾਂ ਸਾਡੀ 8 ਵਾਰੀ ਹੋਈ ਸੀ, ਪਰ ਡੀਲ ਅਜੇ ਤੱਕ ਜਿਹੜੀ ਉਹ ਨਹੀਂ ਬਣੀ, ਤੇ ਉਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਦੀ ਇਕਨੋਮੀ ਦੇ ਉੱਤੇ ਇਸ ਦਾ ਭੈੜਾ ਅਸਰ ਇਵੈਂਚੁਅਲੀ ਪੈ ਸਕਦਾ ਹੈ ਜੇ 500% ਟੈਰਿਫ ਇਵੈਂਚੁਅਲੀ ਲੱਗ ਗਿਆ ਤਾਂ। ਸੋ ਬਿਲਕੁਲ ਯੂਐਸ ਦੇ ਕਮਰਸ ਸੈਕਟਰੀ ਹਾਵਰਡ ਲੁਟਨਿਕ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਸੀ ਸਭ ਤੋਂ ਪਹਿਲਾਂ ਜਿਹੜੀ ਆ ਵੀਅਤਨਾਮ ਤੋਂ ਬਾਅਦ ਸੈਕੰਡ ਕੰਟਰੀ ਜੋ ਜਿਸ ਦੇ ਨਾਲ ਡੀਲ ਹੋਵੇ ਉਹ ਇੰਡੀਆ ਹੋਵੇ। ਕਹਿੰਦੇ ਵੀ ਪੂਰੀ ਸਾਰੀ ਗੱਲਬਾਤ ਹੋਈ, ਕਾਫੀ ਲੰਮੀਆਂ ਜਿਹੜੀਆਂ ਮੀਟਿੰਗਾਂ ਚੱਲੀਆਂ, ਤੇ ਐਂਡ ਦੇ ਵਿੱਚ ਕਹਿੰਦੇ ਵੀ ਮੈਂ ਕਿਹਾ ਵੀ ਮੋਦੀ ਹੁਣੀ ਹੁਣ ਪ੍ਰੈਜ਼ੀਡੈਂਟ ਟਰੰਪ ਨਾਲ ਗੱਲਬਾਤ ਕਰ ਲੈਣ, ਕਿਉਂਕਿ ਸਾਰੇ ਆਲਮੋਸਟ ਐਗਰੀ ਸੀਗੇ, ਪਰ ਕਹਿੰਦੇ ਵੀ ਮੋਦੀ ਹੁਣਾਂ ਨੇ ਮੁੜ ਕੇ ਕਾਲ ਨਹੀਂ ਕੀਤੀ। ਹੁਣ ਜੋ ਰਣਧੀਰ ਜੈਸਵਾਲ ਆ, ਸਪੋਕਸਪਰਸਨ ਆ ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ, ਉਹਨਾਂ ਨੇ ਮੀਟਿੰਗ ਇੱਕ ਪ੍ਰੈਸ ਕਾਨਫਰੰਸ ਕਹਿਤਾ ਨਹੀਂ ਜੀ ਮੋਦੀ ਹੁਣਾਂ ਹੀ ਤਾਂ 8 ਵਾਰੀ ਗੱਲਬਾਤ ਹੋਈ ਹੈਗੀ ਆ। ਸੋ ਹੁਣ ਝੂਠ ਕਿੱਥੇ ਕੌਣ ਬੋਲਦਾ ਹੈਗਾ। 2025 ਦਾ ਜਿਹੜਾ ਇਹ ਕਨਫਲਿਕਟ ਚੱਲ ਰਿਹਾ ਹੈਗਾ, ਜਦੋਂ ਇੰਡੀਆ ਤੇ ਪਾਕਿਸਤਾਨ ਦਾ ਹੋਇਆ ਸੀ, ਉਹ ਉਸ ਟਾਈਮ ਤੇ ਵੱਡਾ ਇਸ਼ੂ ਬਣਿਆ। ਟਰੰਪ ਉਹਨਾਂ ਨੇ ਘੱਟੋ ਘੱਟ 54 ਵਾਰ ਕਿਹਾ ਵੀ ਮੈਂ ਵਿੱਚ ਪੈ ਕੇ ਜਿਹੜਾ ਸਮਝੌਤਾ ਕਰਾਇਆ ਤਾਂ ਕਿ ਲੜਾਈ ਨਾ ਵਧੇ। ਸੋ ਬਾਅਦ ਦੇ ਵਿੱਚ ਪ੍ਰੂਫ ਹੋਣਾ ਵੀ ਸ਼ੁਰੂ ਹੋ ਗਿਆ। ਆ ਸਾਡੇ ਇੱਥੋਂ ਕੈਲੀਫੋਰਨੀਆ ਦੇ ਰੈਂਡੀ ਗਿੱਲ ਕਰਕੇ ਜੋ ਇੱਕ ਵਾਰੀ ਕਾਂਗਰਸਮੈਨ ਦੇ ਲਈ ਵੀ ਖੜੇ ਸੀਗੇ, ਉਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ ਵੀ ਉਹ ਵਿੱਚ ਇਨਵੋਲਵ ਸੀਗੇ ਸਮਝੌਤਾ ਕਰਾਉਣ ਦੇ। ਸੋ ਨਵੀਂ ਦਿੱਲੀ ਵਾਲੇ ਬਾਰ-ਬਾਰ ਰਸ਼ੀਆ ਤੋਂ ਜਿਹੜਾ ਤੇਲ ਆ ਉਹ ਖਰੀਦ ਰਹੇ ਹੈਗੇ ਆ। ਇਹ ਕਹਿਣ ਤੋਂ ਬਾਰ-ਬਾਰ ਅਮਰੀਕਾ ਵੱਲੋਂ ਵੀ ਰਸ਼ੀਆ ਨੂੰ ਤੁਸੀਂ ਜਿਹੜਾ ਆ ਇੱਕ ਤਰ੍ਹਾਂ ਨਾਲ ਪੈਸੇ ਦੇ ਰਹੇ ਹੋ, ਉਹਨੂੰ ਉਸ ਜੰਗ ਦੇ ਵਿੱਚ ਉਹਦਾ ਸਾਥ ਦੇ ਰਹੇ ਆ, ਸ਼ਰੇਆਮ ਆ ਇਹਦੇ ਵਿੱਚ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਦਕਿ ਕਿਉਂਕਿ ਰਸ਼ੀਅਨ ਆਇਲ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਆ। ਦੂਜਾ ਜਿਹੜਾ ਸਭ ਤੋਂ ਵੱਡਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੰਡੀਅਨ ਸੈਕਟਰ ਆਫ ਐਗਰੀਕਲਚਰ ਤੇ ਡੇਅਰੀ ਦਾ, ਉਹਦੇ ਨਾਲ ਫਿਰ ਇੰਡੀਆ ਦੇ ਵਿੱਚ ਬਹੁਤ ਵੱਡਾ ਅਸਰ ਪਊਗਾ। ਇਹ ਦੋ ਮੇਨ ਇਸ਼ੂ ਹੈਗੇ ਆ। ਹੁਣ ਕਿੱਥੇ ਤਾਂ ਮੋਦੀ ਹੁਣੀ ਕਹਿੰਦੇ ਸੀ ਵੀ ਸਾਡੀ ਜਿਹੜੀ ਜਿਹੜਾ ਬਿਜ਼ਨਸ ਆ, ਟ੍ਰੇਡ ਆ, ਉਹ 500 ਬਿਲੀਅਨ ਤਾਈਂ ਪਹੁੰਚ ਜਾਣਾ ਆ ਅਮਰੀਕਾ ਤੇ ਨਵੀਂ ਦਿੱਲੀ ਦੇ ਵਿੱਚ, ਪਰ ਮੈਨੂੰ ਲੱਗਦਾ ਨਹੀਂ। ਟਰੰਪ ਹੁਣੀ ਵਾਰ-ਵਾਰ ਕਹਿ ਰਹੇ ਆ ਵੀ ਤੁਸੀਂ ਜਿਹੜੇ ਆ ਤੇਲ ਖਰੀਦਣਾ ਘਟਾ ਦਿਓ ਜਾਂ ਬੰਦ ਕਰ ਦਿਓ, ਤੇ ਇੰਡੀਆ ਵਾਲੇ ਇਹ ਸੋਚ ਰਹੇ ਆ ਵੀ ਜਿਹੜੇ ਵੀ ਸਾਡੇ ਨਾਲ ਜਿਹੜਾ ਇੱਕ ਤਰ੍ਹਾਂ ਨਾਲ ਧੱਕਾ ਹੋ ਰਿਹਾ। ਪਰ ਟਰੰਪ ਹੁਣੀ ਕਿਹਾ ਵੀ ਬਿਗ ਅਬਿਊਜ਼ਰ ਆਫ ਟੈਰਿਫ, ਹਨਾ, ਟੈਰਿਫ ਕਿੰਗ ਜਿਹਾ। ਸੋ ਇੰਡੀਆ ਨੂੰ ਉਹ ਕਹਿ ਰਹੇ ਹੈਗੇ ਆ। ਤੇ ਇਹਦੇ ਵਿੱਚ ਰਾਜਕਨਵੀਰ ਸਿੰਘ ਜੀ ਇੱਕ ਹੋਰ ਵੀ ਗੱਲ ਆ ਜਿਹੜੀ ਰਣਧੀਰ ਜੈਸਵਾਲ ਹੋਣਾ ਦੀ ਮੈਂ ਕਹਾਂ, H1B ਵੀਜ਼ੇ ਨੂੰ ਲੈ ਕੇ ਹੁਣ ਅਮਰੀਕਾ ਦੀ ਸਰਕਾਰ ਨੇ ਇਨਵੈਸਟੀਗੇਸ਼ਨ ਬਹੁਤ ਸ਼ੁਰੂ ਕਰਤੀ। ਭਾਰਤ ਦੀ ਸਰਕਾਰ ਵੱਲੋਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਵੈਸਟਰਨ ਮੁਲਕਾਂ ਦੇ ਵਿੱਚ ਆਪਣੇ ਲੋਕਾਂ ਨੂੰ ਹਰ ਫੀਲਡ 'ਚ ਸੈੱਟ ਕਰਨ ਦਾ ਜਿਹੜਾ ਤਰੀਕਾ ਆ, ਉਹਦੇ ਨਾਲ ਜਿਹੜੀਆਂ ਵੈਸਟਰਨ ਕੰਟਰੀਜ਼ ਆ, ਈਵਨ ਅਮਰੀਕਾ ਵਰਗੇ ਵੀ, ਉਹਨਾਂ ਨੂੰ ਖਤਰਾ ਆ। ਕਲੋਨੀਅਲਿਜ਼ਮ ਜਿਹੜਾ ਆ ਇੰਡੀਅਨ ਕਰ ਰਹੇ ਹੈਗੇ ਆ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕੇਰਲਾ ਦੇ ਵਿੱਚ 1.5 ਲੱਖ ਦੇ ਕਰੀਬ ਜਿਹੜੀਆਂ ਆ ਫੇਕ ਡਿਗਰੀਆਂ ਫੜੀਆਂ ਗਈਆਂ। ਕਹਿੰਦੇ ਵੀ ਉੱਥੋਂ H1B ਵੀਜ਼ੇ ਤੇ ਕਈ ਲੋਕ, ਸਾਰੇ ਨਹੀਂ ਮੈਂ ਕਹਿੰਦਾ, ਕਈ ਲੋਕ ਉਹ ਆਉਂਦੇ ਆ ਜਿਹੜੇ ਝੂਠੀਆਂ ਡਿਗਰੀਆਂ ਲੈ ਕੇ ਝੂਠਾ ਐਕਸਪੀਰੀਅੰਸ ਕ੍ਰੀਏਟ ਕਰਦੇ ਆ, ਤੇ ਇੱਥੇ ਹੁਣ ਸਾਰੀਆਂ ਕੰਪਨੀਆਂ 'ਚ ਕਿਸ ਹਿਸਾਬ ਦੇ ਨਾਲ ਉਹ ਇਨਵੋਲਵ ਹੈਗੇ ਆ, CEO ਲੈਵਲ ਤੱਕ ਚੱਲ ਗਏ ਆ। ਹਰ ਕਾਂਗਰਸਮੈਨ, ਸੈਨੇਟਰ ਦੇ ਕੋਲ ਉਹਨਾਂ ਨੇ ਆਪਣੇ ਬੰਦੇ ਪਹੁੰਚਾ ਦਿੱਤੇ ਹੈਗੇ ਆ। ਜਿਹੜਾ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈਗਾ ਆ ਆਜ਼ਾਦੀ ਦੀ ਜਾਂ ਕਿਤੇ ਧੱਕੇ ਦੀ ਗੱਲ ਹੁੰਦੀ ਆ, ਸੋ ਉਹਨਾਂ ਦੇ ਬੰਦੇ ਭਾਰਤ ਸਰਕਾਰ ਦੇ ਜਿਹੜੇ ਆ H1B ਵੀਜ਼ੇ ਤੇ ਆਏ ਹੋਏ ਆ, YouTube 'ਚ
ਲੱਗੇ ਹੋਏ ਆ, ਤੇ ਜਦੋਂ ਕੋਈ ਇਦਾਂ ਦੀ ਗੱਲ ਆਉਂਦੀ ਆ ਉਹਨਾਂ ਦੇ ਚੈਨਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਆ। ਇਹ ਤੁਹਾਡੇ ਸਾਹਮਣੇ ਹੀ ਆ। ਸੋ ਇਹ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਬਹੁਤ ਵੱਡਾ ਖਤਰਾ ਹੈਗਾ ਆ। ਸੋ ਜੇ H1 ਦੇ ਉੱਤੇ ਉਹਨਾਂ ਨੇ ਇੰਨੀ ਟਾਈਟ ਕੀਤਾ ਆ, ਇਹ ਬਿਲਕੁਲ ਸਹੀ ਕੀਤਾ ਹੈਗਾ। ਜੇ ਅਮਰੀਕਾ ਵਰਗੀ ਸੁਪਰ ਪਾਵਰ ਜਦੋਂ ਇੱਥੇ 15-20 ਸਾਲ ਪਹਿਲਾਂ ਇੰਨੇ ਨਹੀਂ H1 ਵੀਜ਼ੇ ਦੇ ਉੱਤੇ ਕੋਈ ਵੀ ਸੀਗਾ, ਤਦ ਅਮਰੀਕਾ ਸੁਪਰ ਪਾਵਰ ਨਹੀਂ ਸੀ। ਹਰ ਇੱਕ ਫੀਲਡ ਦੇ ਵਿੱਚ ਉਹ ਅੱਗੇ ਸੀ। ਸੋ ਇਹ ਚੀਜ਼ ਵੀ ਜਿਹੜੀ ਆ ਅਮਰੀਕਾ ਦੀ ਸਰਕਾਰ ਨੂੰ ਬੜੇ ਧਿਆਨ ਦੇ ਨਾਲ ਦੇਖਣੀ ਚਾਹੀਦੀ ਆ। ਇੱਥੇ ਦੇ ਜਿਹੜੇ ਕਾਂਗਰਸਮੈਨ ਆ, ਸੈਨੇਟਰਸ ਆ, ਉਹਨਾਂ ਨੂੰ ਦੇਖਣੀ ਚਾਹੀਦੀ ਵੀ ਭਈ ਇਹ ਲੋਕ ਆ ਕੇ ਉਹ ਅਮਰੀਕਾ ਪ੍ਰਤੀ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਪੂਰੀ ਤਰ੍ਹਾਂ ਅਮਰੀਕਾ ਪ੍ਰਤੀ ਹੈਗੇ ਆ, ਜਾਂ ਸਟਿਲ ਉਹ ਬੈਕ ਇੰਡੀਆ ਦੀ ਜਿਹੜੀ ਸਪੋਰਟ ਆ ਉਹ ਕਰ ਰਹੇ ਹੈਗੇ ਆ। H1B ਵਾਲੇ ਤੇ ਚਲੋ ਕਿਉਂਕਿ ਹਰਜੋਤ ਸਿੰਘ ਜੀ ਉਹ ਇਮੀਗ੍ਰੈਂਟ ਹੀ ਆ, ਉਹ ਅਜੇ ਅਮਰੀਕਾ ਦੇ ਬਣੇ ਨਹੀਂ ਆ। ਸੋ ਉਹਨਾਂ ਦੇ ਅੰਦਰ ਤਾਂ ਉਹ ਜਿਹੜਾ ਭਾਰਤੀ ਪ੍ਰੇਮ ਤਾਂ ਉਹ ਨਿਕਲਦਾ ਹੀ ਨਹੀਂ। ਉਹ ਤਾਂ ਜਿਹੜੇ ਸਿਟੀਜ਼ਨ ਵੀ ਬਣ ਜਾਂਦੇ, ਆਪਾਂ ਦੇਖਦੇ ਹਾਂ ਵੀ ਉਹਨਾਂ ਚੋਂ ਵੀ ਉਹ ਨਿਕਲਦਾ ਨਹੀਂ ਆ। ਤਾਂ ਹੀ ਉਹ ਝੰਡਿਆਂ ਨੂੰ ਜਿਹੜੇ ਇੰਡੀਆ ਦਿਆਂ ਨੂੰ ਸਲੂਟਾਂ ਮਾਰਨੋਂ ਨਹੀਂ ਹਟਦੇ, ਤੇ 15 ਅਗਸਤ ਤੇ 26 ਤੁਸੀਂ ਜਨਵਰੀ ਕਈ ਵਾਰੀ ਫਿਰ ਕੀ ਹੁੰਦਾ ਨਾ, ਫਿਰ ਸਾਨੂੰ ਵੀ ਕਹਿੰਦੇ ਲੈ ਯਾਰ ਤੁਸੀਂ ਇੰਡੀਆ ਦੇ ਉਲਟ ਬੜਾ ਬੋਲਦੇ ਆ। ਮੈਂ ਕਹਿੰਦਾ ਵੀ ਤੁਸੀਂ ਇਹ ਧਿਆਨ ਨਾਲ ਨੋਟ ਕਰਿਓ ਗੱਲ। ਜਦੋਂ 15 ਅਗਸਤ ਦੀ ਪਰੇਡ ਹੁੰਦੀ ਆ, ਹਜ਼ਾਰਾਂ ਦੇ ਵਿੱਚ ਜਿਹੜੇ ਆ ਲੋਕ ਭਾਰਤੀ ਮੂਲ ਦੇ ਉਸ ਪਰੇਡ ਦੇ ਵਿੱਚ ਹਾਜ਼ਰ ਹੁੰਦੇ ਆ। ਚਾਹੇ ਉਹ ਫਰੀਮੌਂਟ 'ਚ ਹੋਵੇ, ਚਾਹੇ ਉਹ ਡੈਲਸ 'ਚ ਹੋਵੇ, ਚਾਹੇ ਉਹ ਨਿਊਯਾਰਕ ਦੇ ਵਿੱਚ ਹੋਵੇ। ਜਦੋਂ 4th ਜੁਲਾਈ ਦੀ, ਜਿੱਥੇ ਆਪਾਂ ਅਮਰੀਕਾ ਦੇ ਵਿੱਚ ਆਏ ਆ, ਅਮਰੀਕਾ ਤੇ ਸਾਡੀ ਜੌਬ ਮਿਲੀ ਆ, ਅਮਰੀਕਾ ਤੋਂ ਪੈਸੇ ਮਿਲ ਰਹੇ ਆ, ਜਿੱਥੇ ਕੰਮ ਕਰ ਰਹੇ ਆ, 4th ਜੁਲਾਈ 'ਚ ਤੁਸੀਂ ਦੇਖ ਲਓ ਵੀ ਕਿੰਨੇ ਕੁ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਇਹਨਾਂ ਪਰੇਡਾਂ 'ਚ ਹਾਸਲ ਹੁੰਦੇ ਆ। ਜਦ ਕਿ ਸਿੱਖਾਂ ਦੀ ਗੱਲ ਮੈਂ ਕਰਦਾ, ਹਮੇਸ਼ਾ ਹੀ ਕਰਦਾ ਹੈਗਾ। ਫਰੀਮੌਂਟ ਦੇ ਵਿੱਚ 15,000 ਤੋਂ ਵੱਧ ਜਿਹੜੇ ਪਾਣੀ ਦੀਆਂ ਬੋਤਲਾਂ ਲੈ ਕੇ, ਇਹ ਪਿਛਲੇ 20-22 ਸਾਲ ਤੋਂ ਹੋ ਰਿਹਾ, 4th ਜੁਲਾਈ ਦੀ ਪਰੇਡ ਦੇ ਵਿੱਚ ਜੋ ਆ ਉਹ ਫ੍ਰੀ ਦਿੱਤੀਆਂ ਜਾਂਦੀਆਂ। ਇਸ ਤੋਂ ਬਿਨਾਂ ਕਿਉਂਕਿ ਆਪਾਂ ਪਿਛਲੇ 6-7 ਸਾਲਾਂ ਤੋਂ ਕਾਫੀ ਰੌਲਾ ਪਾਉਣਾ ਸ਼ੁਰੂ ਕੀਤਾ ਹੋਇਆ ਆ ਵੀ ਜਿੱਥੇ-ਜਿੱਥੇ ਵੀ 4th ਜੁਲਾਈ ਦੀ ਪਰੇਡ ਹੁੰਦੀ ਆ, ਚਾਹੇ ਕਿਸੇ ਦਾ ਸਟੋਰ ਆ, ਆਪਾਂ ਨੂੰ ਕਾਲਾਂ ਕਰਦੇ ਆ ਵੀ ਉਹਨ ਮੋਹਰੇ ਬਾਹਰ ਡੋਨਟ ਕਾਫੀ ਫ੍ਰੀ ਰੱਖਤੀ 4th ਜੁਲਾਈ ਨੂੰ। ਹੋਰ ਫ੍ਰਿਜ਼ਨੋ ਦੇ ਵਿੱਚ ਪਰੇਡ ਆਪਾਂ ਦੇਖੀ ਆ ਵੀ ਆਪਣਾ ਫਲੋਟ ਹੁੰਦਾ ਆ। ਵੱਖ-ਵੱਖ ਸ਼ਹਿਰਾਂ 'ਚ ਹੁਣ ਜਿਹੜੇ ਸਿੱਖ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈਗੇ ਆ। ਕੱਲਾ ਪਾਰਟਿਸਿਪੇਟ ਨਹੀਂ ਕਰ ਰਹੇ, ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਆ ਅਮਰੀਕਾ ਦੀ ਫੌਜ ਦੇ ਵਿੱਚ। ਆਪਾਂ ਤੁਹਾਡੇ ਨਾਲ ਇੰਟਰਵਿਊ ਵੱਖ-ਵੱਖ ਕਰਦੇ ਰਹਿੰਦੇ ਆ, ਕਿਸ ਤਰ੍ਹਾਂ ਸੈਕਰਾਮੈਂਟੋ ਤੋਂ ਨੌਜਵਾਨ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਸੀ। ਜੀ ਬਿਲਕੁਲ। ਇਹ ਜਿਹੜੇ ਇੰਡੀਅਨ ਕਲੋਨੀਅਲਿਜ਼ਮ ਦੀ ਜਿਹੜੀ ਗੱਲ ਆ ਨਾ, ਵੀ ਉਹ ਜਿਹੜਾ ਕਾਸਟਿਜ਼ਮ ਤੇ ਉਹ ਵਰਤਾਰਾ ਅਮਰੀਕਾ ਦੀਆਂ ਕੰਪਨੀਆਂ ਦੇ ਵਿੱਚ ਉਹ ਘੁਸਪੈਠ ਕਰ ਚੁੱਕਾ ਹੈਗਾ। ਇਸੇ ਲਈ ਜੀ। ਤੰਗ ਨੇ। ਤੁਸੀਂ ਅੱਜ ਜਿਹੜਾ ਇਹ ਵਰਤਾਰਾ H1B ਦੇ ਉਲਟ ਇਹ ਅਚਨਚੇਤੇ ਨਹੀਂ ਨਿਕਲਿਆ। ਇਹ ਲੋਕ ਸਤੇ ਪਏ ਨੇ ਇਹਨਾਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਤੋਂ, ਤਾਂ ਕਰਕੇ ਇਹ ਇੱਕ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਜਦੋਂ ਕੋਈ ਕਮਿਊਨਿਟੀ ਇੱਥੇ ਆ ਕੇ ਇੰਟੀਗ੍ਰੇਟ ਹੋਣ ਦੀ ਬਜਾਏ ਆਪੋ ਆਪਣੀ ਹੀ ਜਿਹੜੀ ਉਹ ਗੱਲ ਨੂੰ ਸਿਰਫ ਗੱਲ ਕਰਦੀ ਆ, ਤਾਂ ਉਹਦੇ ਉਲਟ ਇੱਕ ਜਿਹੜਾ ਵਿਚਾਰ ਆ ਉਹ ਵੱਧਦਾ ਜਿਹੜਾ ਹੋ ਜਾਂਦਾ ਆ। ਸੋ ਉੱਥੋਂ ਬੈਠੇ ਇੱਥੇ ਨਕਲੀ ਢੰਗ ਦੇ ਨਾਲ, ਨਕਲੀ ਦਸਤਾਵੇਜ਼ਾਂ ਦੇ ਜ਼ਰੀਏ ਕਿੰਨੇ % ਲੋਕ ਆਉਂਦੇ ਆ, ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਪਤਾ ਲੱਗਣੀ ਆ। ਪਰ ਜਿਸ ਧੜੱਲੇ ਦੇ ਨਾਲ ਉਹ ਫੜ ਹੋ ਰਹੇ ਆ, ਉਹ ਪਤਾ ਆ। ਜਿਹੜਾ ਅੰਬੈਸੀ 'ਚ ਉੱਥੇ ਕੰਮ ਕਰਦਾ ਭਾਰਤੀ ਮੂਲ ਦਾ ਹੀ, US ਅੰਬੈਸੀ ਦੇ ਲਈ ਕੰਮ ਕਰਦਾ ਸੀਗਾ, US ਕਾਉਂਸਲਰ ਸੀਗਾ, ਉਹਨੇ ਕਿਹਾ ਵੀ ਸਾਨੂੰ ਬੜਾ ਔਖਾ ਆ ਇਹਨਾਂ ਦੇ ਦਸਤਾਵੇਜ਼ਾਂ ਦੀ ਜਿਹੜੀ ਉਹ ਪੁਸ਼ਟੀ ਜਿਹੜੀ ਉਹ ਕਰਨੀ। ਸੋ ਇਸੇ ਲਈ ਹੁਣ ਇਹਨਾਂ ਨੇ ਹੋਰ ਵੀ ਜ਼ਿਆਦਾ ਵੈਟਿੰਗ ਆ ਉਸ ਨੂੰ ਸਟਰੋਂਗ ਕੀਤਾ ਹੈਗਾ ਆ।